ਕਹਿੰਦੇ ਹੁੰਦੇ ਨਾ ਵੀ ਅੰਨੇ ਦੇ ਪੈਰ ਹੇਠ ਬਟੇਰਾ ਆ ਗਿਆ, ਤੇ ਉਹ ਕਹਿੰਦਾ ਮੈਂ ਤਾਂ ਬਹੁਤ ਹੀ ਵੱਡਾ ਸ਼ਿਕਾਰੀ ਆ। ਇਹਨਾਂ ਨੂੰ ਹੁਣ 92 ਸੀ, ਹੁਣ ਤੱਕ 91 ਰਹਿ ਗਏ। ਇਹਨਾਂ ਨੂੰ ਉਹ ਦਿਸੀ ਜਾਂਦੇ ਵੀ ਅਸੀਂ ਇੰਨੇ ਜਿੱਤ ਲਏ। ਇਹਨਾਂ ਨੇ ਬਦਲਾਅ ਦਾ ਲਾਰਾ ਲਾ ਕੇ ਲੋਕਾਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਦਿਖਾ ਕੇ ਇਹ ਸਰਕਾਰ ਬਣਾਈ ਆ। ਭਾਵੇਂ ਭਗਵੰਤ ਮਾਨ ਜੀ ਇੱਥੇ ਕੋਠੀ ਲੈ ਲੈਣ, ਭਾਵੇਂ ਸਾਰਾ ਮੰਤਰੀ ਮੰਡਲ, ਭਾਵੇਂ ਜਿਹੜੇ ਵੀ ਇੱਥੇ ਆ ਜਾਣ, ਵਿਧਾਇਕ ਆ ਜਾਣ, ਇੱਥੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ। ਜਿਹੜੇ ਲੋਕ ਪੰਜਾਬ ਛੱਡ ਕੇ, ਆਪਣੇ ਹਲਕੇ ਛੱਡ ਕੇ ਇੱਥੇ ਆਏ ਆ, ਉਹਨਾਂ ਦੇ ਆਉਣ ਨਾਲ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲਣੀ। ਜਦੋਂ ਮੈਨੂੰ ਪਤਾ ਲੱਗਾ ਕਿ ਪੇਪਰ 'ਚ ਮੈਨੂੰ ਇਹ ਭਾਈ ਸਾਹਿਬ ਨੇ ਕਿਹਾ ਕਿ ਭੈਣ ਜੀ ਤੁਸੀਂ ਇਲੈਕਸ਼ਨ ਲੜਨਾ ਤੇ ਤਿਆਰੀ ਕਰ ਲਓ, ਤੇ ਮੈਨੂੰ ਲੱਗਦਾ ਸੀ ਐਵੇਂ ਕਹੀ ਜਾਂਦੇ ਆ। ਤੇ ਜਦੋਂ ਮੈਨੂੰ ਪਤਾ ਹੀ ਨਹੀਂ, ਜਦੋਂ ਪੇਪਰ 'ਚ ਆ ਗਿਆ ਕਿ ਸੁਰਿੰਦਰ ਕੌਰ ਨੂੰ ਟਿਕਟ ਮਿਲ ਗਈ ਹੈ, ਤੇ ਮੈਂ ਉਸ ਵੇਲੇ ਹੈਰਾਨ ਸੀ। ਮੈਂ ਆਪਣੇ ਛੋਟੇ ਛੋਟੇ ਬੱਚਿਆਂ ਵੱਲ ਦੇਖਦੀ ਸੀ ਕਿ ਮੈਂ ਇਹਨਾਂ ਨੂੰ ਸੰਭਾਲੂੰਗੀ। ਪੰਜਾਬ ਦੇ ਲੋਕ, ਇਹ ਜਲੰਧਰ ਵੈਸਟ ਦੇ ਜਿਹੜੇ ਲੋਕ ਆ ਨਾ, ਇਹ ਪਿਛਲਗ ਨਹੀਂ ਹੈਗੇ, ਕਿਸੇ ਦੇ ਮਗਰ ਨਹੀਂ ਲੱਗਦੇ। 10 ਤਰੀਕ ਨੂੰ ਜਿਹੜਾ ਇਲੈਕਸ਼ਨ 13 ਨੂੰ ਰਿਜ਼ਲਟ ਆ ਜਾਣਾ, ਉਹ ਪਲੇਟਫਾਰਮ ਮਿਲਣ ਦੇ ਪਲਾਨ ਵੀ ਦੱਸਾਂਗੇ, ਕਰਕੇ ਵੀ ਦਿਖਾਵਾਂਗੇ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੇ ਸੁਣਨਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਜਲੰਧਰ ਪੱਛਮੀ ਦੇ ਵਿੱਚ ਐਂਟੀ ਡਿਫੈਕਸ਼ਨ ਲਾਅ ਕੰਮ ਕੀਤਾ, ਕਿਉਂਕਿ ਉੱਥੋਂ ਦੇ MLA ਸ਼ੀਤਲ ਅੰਗੁਰਾਲ ਨੇ ਆਪਣੀ ਪਾਰਟੀ, ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। MLAਸ਼ਿਪ ਲਈ ਇੱਕ ਵਾਰ ਮੁੜ ਤੋਂ ਚੋਣ ਹੋਣੀ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਫਿਰ ਇੱਥੇ ਸਿਆਸਤ ਪੱਖੀ ਅਤੇ ਸਿਆਸਤ ਇਸ ਸਮੇਂ ਵੀ ਪੂਰੇ ਆਪਣੇ ਚਰਮ ਸੀਮਾ ਤੇ ਹੈ। ਵੱਖ-ਵੱਖ ਪਾਰਟੀਆਂ ਦੇ ਵੱਲੋਂ ਉਮੀਦਵਾਰ ਐਲਾਨੇ ਜਾਂਦੇ ਨੇ, ਲਗਾਤਾਰ ਪ੍ਰਚਾਰ ਹੋ ਰਿਹਾ ਹੈ, ਦਿਨ ਰਾਤ ਇੱਕ ਕੀਤੀ ਜਾ ਰਹੀ ਹੈ। ਇਸ ਸਭ ਦੇ ਵਿਚਾਲੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਖੜੇ ਕੀਤੇ ਗਏ ਉਮੀਦਵਾਰਾਂ ਨਾਲ ਗੱਲਬਾਤ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ। ਇਸੇ ਵਿਚਾਲੇ ਕਾਂਗਰਸ ਤੋਂ ਉਮੀਦਵਾਰ ਬੀਬੀ ਸੁਰਿੰਦਰ ਕੌਰ ਹੁਣੀ ਸਾਡੇ ਨਾਲ ਇਸ ਸਮੇਂ ਮੌਜੂਦ ਨੇ। ਉਹਨਾਂ ਨੇ ਜਲੰਧਰ ਦੇ ਵਿੱਚ ਵੀ ਸੇਵਾਵਾਂ ਦਿੱਤੀਆਂ ਨੇ ਕਾਰਪੋਰੇਸ਼ਨ ਦੇ ਵਿੱਚ ਰਹਿ ਕੇ। ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਉਹਨਾਂ ਦੇ ਕੋਲ ਕੀ ਏਜੰਡਾ ਹੈ ਜਲੰਧਰ ਵਾਸੀਆਂ ਦੇ ਲਈ, ਵੈਸਟ ਹਲਕੇ ਦੇ ਲਈ, ਅਤੇ ਉਹਨਾਂ ਤੇ ਜਿਹੜਾ ਪਾਰਟੀ ਨੇ ਭਰੋਸਾ ਵਿਖਾਇਆ ਉਸ ਦੇ ਲਈ ਉਹ ਕੀ ਕਹਿੰਦੇ ਨੇ। ਸਾਰੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਤੁਸੀਂ ਕਿਹੜੇ-ਕਿਹੜੇ ਅਹੁਦਿਆਂ ਤੇ ਰਹਿ ਕੇ ਕੰਮ ਕਰ ਚੁੱਕੇ ਹੋ, ਕਿਉਂਕਿ ਸੀਨੀਅਰ ਡਿਪਟੀ ਮੇਅਰ ਨੂੰ ਸਾਰੇ ਜਾਣਦੇ ਨੇ, ਉਹ ਤੁਸੀਂ ਰਹੇ ਹੋ, ਪਰ ਲੋਕਾਂ ਤੱਕ ਇਹ ਵਿਚਾਰ ਜਾਂ ਤੁਹਾਡੀ ਗੱਲਬਾਤ ਜਾਣੀ ਚਾਹੀਦੀ ਹੈ, ਉਹ ਇਹ ਜਾਣ ਸਕਣ ਕਿ ਉਹਨਾਂ ਨੇ ਜਿਸ ਉਮੀਦਵਾਰ ਨੂੰ ਵੋਟ ਦੇਣੀ ਹੈ ਉਸਨੇ ਕੀ ਕੀਤਾ ਹੋਇਆ, ਤਜਰਬਾ ਕੀ ਹੈ ਉਹਦਾ, ਉਹ ਜ਼ਰਾ ਸਾਂਝਾ ਕਰ ਦਿਓ। ਦੇਖੋ ਜੀ, 50 ਸਾਲ 50+ ਕਹਿ ਸਕਦੇ ਆ ਜੀ। ਮੇਰੇ ਪਰਿਵਾਰ ਨੂੰ ਹੋ ਗਿਆ ਕਾਂਗਰਸ ਪਾਰਟੀ ਲਈ ਵਰਕ ਕਰਦੇ। ਠੀਕ ਹੈ। ਮੇਰੇ ਪਤੀ ਸਵਰਗੀ ਚੌਧਰੀ ਰਾਮ ਆਸਰਾ ਜੀ, ਇਹ ਸਾਹਮਣੇ ਫੋਟੋ ਲੱਗੀ ਹੈ। ਜੀ ਜੀ। ਹੀ ਵਾਸ ਦਾ ਪ੍ਰੋਮੀਨੈਂਟ ਫਿਗਰ ਆਫ ਪੰਜਾਬ। ਜੀ। ਉਹਨਾਂ ਦੇ ਕੀਤੇ ਹੋਏ ਕੰਮ ਜਿਹੜੇ ਆ ਉਹ ਅੱਜ ਬੋਲਦੇ ਆ। ਲੋਕ 23 ਸਾਲ ਹੋ ਗਏ ਉਹਨਾਂ ਨੂੰ ਗੁਜ਼ਰ ਗਿਆ, ਪਰ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੀਆਂ ਅੱਖਾਂ 'ਚ ਆਂਸੂ ਹੁੰਦੇ ਆ ਕਿ ਅਸੀਂ ਇਦਾਂ ਦਾ ਲੀਡਰ, ਇਦਾਂ ਦਾ ਸਮਾਜ ਸੇਵਕ ਖੋ ਦਿੱਤਾ। ਔਰ ਮੇਰੀ ਤਾਂ ਦੁਨੀਆ ਲੁੱਟ ਗਈ ਸੀ, ਠੀਕ ਹੈ ਨਾ। ਮੇਰੇ ਬੱਚੇ ਬੜੇ ਛੋਟੇ ਸੀ, ਪਰ ਜਦੋਂ ਮੈਂ ਦੇਖਿਆ ਲੋਕਾਂ ਨੂੰ ਕਿ ਉਹ ਇੰਨਾ ਮੇਰਾ ਤਾਂ ਜ਼ਿੰਦਗੀ ਉਹਨਾਂ ਦੇ ਨਾਲ ਜੁੜੀ ਸੀ, ਔਰ ਉਹ ਲੋਕ ਜਿਨ੍ਹਾਂ ਲਈ ਉਹ ਸਮਾਜ ਸੇਵਾ ਕਰਦੇ ਸੀ, ਮੈਂ ਦੇਖਿਆ ਕਿ ਉਹ ਕਿੰਨਾ ਆਪਣੇ ਆਪ ਨੂੰ ਇੱਕ ਖਾਲੀਪਨ ਮਹਿਸੂਸ ਕਰਦੇ ਆ ਕਿ ਅਸੀਂ ਲੀਡਰਲੈਸ ਹੋ ਗਏ। ਔਰ ਜਦੋਂ ਪਾਰਟੀ ਨੇ, ਮੈਨੂੰ ਨਹੀਂ ਸੀ ਪਤਾ ਕਿ ਮੈਂ ਇਲੈਕਸ਼ਨ ਲੜਨਾ ਆਇਆ, ਕਿਉਂਕਿ ਉਹ ਕਾਉਂਸਲਰ ਸੀਗੇ ਪਹਿਲਾਂ। 25-30 ਸਾਲ ਵੈਸੇ ਉਹਨਾਂ ਨੇ ਸੇਵਾ ਕੀਤੀ ਸੀ। 97 ਚ ਉਹਨਾਂ ਨੇ ਕਾਉਂਸਲਰ ਦਾ ਇਲੈਕਸ਼ਨ ਕੰਟੈਸਟ ਕੀਤਾ ਸੀ, ਔਰ ਉਸ ਵੇਲੇ BSP ਦਾ ਬੜਾ ਬੋਲਵਾਲਾ ਹੁੰਦਾ ਸੀ, ਕਾਂਟੇ ਦੀ ਟੱਕਰ ਸੀ, ਤਾਂ ਬੜੀ ਸ਼ਾਨ ਦੇ ਨਾਲ ਜਿੱਤੇ ਸੀ, ਕਿਉਂਕਿ ਸਮਾਜ ਸੇਵਾ ਹੀ ਉਹਨਾਂ ਦਾ ਧਰਮ ਸੀ। ਤੇ ਜਿੰਨੀ ਦੇਰ ਉਹਨਾਂ ਦੀ ਜ਼ਿੰਦਗੀ ਰਹੀ, ਟੈਨਿਓਰ ਦੇ ਦੌਰਾਨ ਹੀ ਉਹਨਾਂ ਨੂੰ ਕੋਈ ਇਦਾਂ ਦੀ ਬਿਮਾਰੀ ਆਈ ਕਿ ਬਹੁਤ ਅਸੀਂ ਟ੍ਰੀਟਮੈਂਟ ਕਰਾਇਆ, ਉਹਦੇ ਬਾਵਜੂਦ ਵੀ ਸਾਡੇ ਨਾਲ ਜਿੰਨਾ ਉਹਨਾਂ ਦਾ ਹਿਸਾਬ ਕਿਤਾਬ ਸੀ ਉਹ ਪੂਰਾ ਕਰਕੇ ਤਾਂ ਪ੍ਰਭੂ ਚਰਨਾਂ 'ਚ ਚਲੇ ਗਏ। ਮੇਰੇ ਬੱਚੇ ਬੜੇ ਛੋਟੇ ਸੀ, ਤੇ ਮੈਂ ਸੋਚਦੀ ਸੀ ਕਿ ਮੈਂ ਹੁਣ ਬੱਚਿਆਂ ਲਈ ਮਾਂ ਵੀ ਆ ਤੇ ਬਾਪ ਵੀ ਮੈਂ ਹੀ ਬਣਨਾ। ਤੇ ਇੱਕ ਮਾਂ ਹਮੇਸ਼ਾ ਚਾਹੁੰਦੀ ਆ, ਔਰ ਮੇਰੀ ਸੋਚ ਕੁਛ ਵੱਖਰੀ ਸੀ ਕਿ ਮੈਂ ਆਪਣੀ ਬੱਚਿਆਂ ਨੂੰ ਅੱਛੀ ਪਰਵਰਿਸ਼ ਦੇਣੀ ਹੈ। ਪਰ ਜਦੋਂ ਮੈਂ ਦੇਖਿਆ ਕਿ ਥੋੜਾ ਸਮਾਂ ਬੀਤਿਆ, ਉਹਨਾਂ ਦਾ ਭੋਗ ਵਗੈਰਾ ਹੋਇਆ, ਤੇ ਮੈਨੂੰ ਥੋੜਾ ਹੀ ਸਮਾਂ ਅਜੇ ਹੋਇਆ ਸੀ, ਲੋਕ ਅਜੇ ਆਂਦੇ ਜਾਂਦੇ ਸੀ ਘਰ। ਜਦੋਂ ਮੈਨੂੰ ਪਤਾ ਲੱਗਾ ਕਿ ਪੇਪਰ 'ਚ ਮੈਨੂੰ ਇਹ ਭਾਈ ਸਾਹਿਬ ਨੇ ਕਿਹਾ ਕਿ ਭੈਣ ਜੀ ਤੁਸੀਂ ਇਲੈਕਸ਼ਨ ਲੜਨਾ ਤੇ ਤਿਆਰੀ ਕਰ ਲਓ, ਤੇ ਮੈਨੂੰ ਲੱਗਦਾ ਸੀ ਐਵੇਂ ਕਹੀ ਜਾਂਦੇ ਆ। ਤੇ ਜਦੋਂ ਮੈਨੂੰ ਪਤਾ ਹੀ ਨਹੀਂ, ਜਦੋਂ ਪੇਪਰ 'ਚ ਆ ਗਿਆ ਕਿ ਸੁਰਿੰਦਰ ਕੌਰ ਨੂੰ ਟਿਕਟ ਮਿਲ ਗਈ ਹੈ, ਤੇ ਮੈਂ ਉਸ ਵੇਲੇ ਹੈਰਾਨ ਸੀ। ਮੈਂ ਆਪਣੇ ਛੋਟੇ ਛੋਟੇ ਬੱਚਿਆਂ ਵੱਲ ਦੇਖਦੀ ਸੀ ਕਿ ਮੈਂ ਇਹਨਾਂ ਨੂੰ ਸੰਭਾਲੂੰਗੀ ਜਾਂ ਮੈਂ, ਕਿਉਂਕਿ ਜਲੰਧਰ ਦਾ ਅੱਧਾ ਹਿੱਸਾ ਸਾਡੇ ਕੋਲ ਸੀ, ਵਾਰਡ ਨੰਬਰ 35 ਸੀ। ਟਿਕਟ ਕਾਦੇ ਲਈ ਜਰਾ ਇਹ ਵੀ ਦੱਸ ਦਿਓ ਨਾ।
ਇਲੈਕਸ਼ਨ ਲਈ ਕਾਉਂਸਲਰ ਦੀ। ਕਾਉਂਸਲਰ ਇਲੈਕਸ਼ਨ ਲਈ, ਠੀਕ ਹੈ। ਹਾਂਜੀ ਹਾਂਜੀ 2002 ਚ। ਠੀਕ ਹੈ ਜੀ। ਤੇ ਜਦੋਂ ਮੈਨੂੰ ਖੁਸ਼ੀ ਤਾਂ ਕੀ ਹੋਣੀ ਸੀ, ਮੈਂ ਤਾਂ ਉਹਨਾਂ ਦੀਆਂ ਯਾਦਾਂ 'ਚ ਹੀ ਆਪਣਾ ਟਾਈਮ ਪੂਰਾ ਕਰਦੀ ਸੀ, ਉੱਪਰੋਂ ਬੱਚੇ ਬੜੇ ਛੋਟੇ ਸੀ। ਚਲੋ ਮੈਂ ਕੁਛ ਮੈਨੂੰ ਏਦਾਂ ਆਭਾਸ ਹੋਇਆ ਕਿ ਉਹ ਲੋਕਾਂ ਲਈ ਹੀ ਜਿਉਂਦੇ ਸੀ ਜੀ। ਹਾਂ, ਜਦੋਂ ਕੋਈ ਆ ਜਾਂਦਾ ਸੀ ਨਾ, ਉਹ ਖਾਣਾ ਆਪਣਾ ਛੱਡ ਕੇ ਉਹਦਾ ਕੰਮ ਕਰਾਉਣ ਜਾਂਦੇ ਸੀ ਕਿ ਮੈਂ ਜ਼ਿੰਦਗੀ ਜਿਹੜੀ ਹੁਣ ਉਹਨਾਂ ਦੇ ਨਾਂ ਨੂੰ ਜਿਉਂਦਾ ਰੱਖਣ ਲਈ ਆਪਣੀ ਜ਼ਿੰਦਗੀ ਮੈਂ ਲਾ ਦੇਣੀ ਹੈ। ਮੈਂ ਨਾਲ ਨਾਲ ਬੱਚਿਆਂ ਦੀ ਪਰਵਰਿਸ਼, ਇੱਕ ਚੰਗੀ ਮਾਂ ਬਣਨ ਦੀ ਕੋਸ਼ਿਸ਼ ਕੀਤੀ, ਇੱਕ ਪਿਤਾ ਦਾ ਪਿਆਰ ਭਰਪੂਰ ਦਿੱਤਾ, ਪਰ ਫਿਰ ਵੀ ਉਹ ਪਿਤਾ ਦੀ ਕਮੀ ਬੱਚਿਆਂ ਨੂੰ ਕਦੀ ਮਹਿਸੂਸ ਨਹੀਂ ਹੋਣ ਦਿੱਤੀ। ਪਰ ਜਦੋਂ ਵੱਡੇ ਹੋਏ ਤਾਂ ਉਹ ਪਿਤਾ ਨੂੰ ਬੜਾ ਯਾਦ ਕਰਦੇ ਆ। ਤੇ ਮੁੜ ਕੇ ਫਿਰ ਜਦੋਂ ਮੈਨੂੰ ਟਿਕਟ ਮਿਲ ਗਈ ਇਲੈਕਸ਼ਨ ਦੀ, ਕਾਉਂਸਲਰ ਦੀ 2002 ਦੇ ਵਿੱਚ, ਮੈਂ ਫਿਰ ਜਿੱਦਾਂ ਕਹਿੰਦੇ ਹੁੰਦੇ ਆ ਵੀ ਪੰਜਾਬੀ 'ਚ ਲੱਕ ਬੰਨ ਲਿਆ। ਮੈਂ ਡਬਲ ਡਿਊਟੀ ਦਿੱਤੀ, ਬੱਚਿਆਂ ਨੂੰ ਅਲੱਗ, ਤੇ ਇੱਕ ਜਿਹੜਾ ਸਾਡਾ ਬਹੁਤ ਵੱਡਾ ਵਾਰਡ ਸੀਗਾ ਜਲੰਧਰ ਦਾ, ਜਲੰਧਰ ਦਾ ਜਿਹੜਾ ਅੱਧਾ ਹਿੱਸਾ ਸੀ ਮੇਰੇ ਕੋਲ, 65,000 ਵੋਟ ਸੀ ਉਹਦੀ ਜੀ। ਹਾਂਜੀ, ਤੇ ਮੈਨੂੰ ਮਿੰਨੀ MLA ਕਹਿੰਦੇ ਹੁੰਦੇ ਸੀ। ਤੁਸੀਂ 65,000 ਲੋਕਾਂ ਨੂੰ ਰਿਪਰੈਜ਼ੈਂਟ ਕਰਦੇ? ਹਾਂਜੀ ਹਾਂਜੀ, ਉਹ ਕੋਟਸ ਜੀ ਤੋਂ ਲੈ ਕੇ ਕੁੱਕੀ ਢਾਬ ਤੱਕ। ਠੀਕ ਹੈ ਜੀ। ਹਾਂ, ਉਹ ਵੱਖਰੀ ਗੱਲ ਹੈ ਕਿ ਉਦੋਂ ਜ਼ਿਆਦਾ ਮਤਲਬ ਅਨਡਿਵੈਲਪਡ ਏਰੀਆ ਸੀ ਤੇ ਵੋਟਾਂ ਲੋਕਾਂ ਦੀਆਂ ਨਹੀਂ ਬਣੀਆਂ ਸੀਗੀਆਂ, ਪਰ ਜਦੋਂ ਉਹ ਵੋਟ ਬਣੀ ਤੇ 65,000 ਬਣੀ ਸੀਗੀ। ਉਹਦੇ ਵਿੱਚੋਂ ਹੁਣ 10 ਵਾਰਡਾਂ ਨਿਕਲੀਆਂ, ਜਿਹਦੇ ਵਿੱਚੋਂ ਇੱਕ ਹਿੱਸਾ ਮੇਰੇ ਕੋਲ ਆ। ਹੁਣ ਨਵੀਂ ਵਾਰਡਬੰਦੀ ਦੇ ਵਿੱਚ ਉਹਦੀਆਂ 12 ਵਾਰਡਾਂ ਬਣਨ ਜਾ ਰਹੀਆਂ। ਠੀਕ ਹੈ। ਔਰ ਉਹ ਲੋਕ ਅੱਜ ਵੀ ਚੌਧਰੀ ਰਾਮਾਸਰਾ ਜੀ, ਮੇਰੇ ਪਤੀ ਸਵਰਗਿਆ ਚੌਧਰੀ ਰਾਮਾਸਰਾ ਜੀ ਨੂੰ ਉਨਾ ਹੀ ਪਿਆਰ ਕਰਦੇ ਆ, ਤੇ ਉਹਨਾਂ ਦੀ ਬਦੌਲਤ ਹੀ ਮੇਰੇ ਲਈ ਪਲੇਟਫਾਰਮ ਤਿਆਰ ਕਰਕੇ ਗਏ ਸੀ। ਤੇ ਮੈਨੂੰ ਕਦੀ ਉਹਨਾਂ ਨੇ ਹਾਰਨ ਨਹੀਂ ਦਿੱਤਾ, ਕਿਉਂਕਿ ਮੈਂ ਆਪਣਾ ਧਰਮ ਬਣਾ ਲਿਆ ਕਿ ਮੈਂ ਬੱਚਿਆਂ ਲਈ ਮਾਂ ਆ ਇਹਨਾਂ, ਤੇ ਮੈਂ ਪਰਿਵਾਰ ਦੇ ਵਿੱਚ ਜਿੱਦਾਂ ਸਾਡਾ ਜਿਹੜਾ ਵਾਰਡ ਹੈ ਉਹਨੂੰ ਮੈਂ ਆਪਣਾ ਪਰਿਵਾਰ ਮੰਨਦੀ ਹਾਂ। ਤੇ ਮੈਂ ਉਹਨਾਂ ਲਈ ਵੀ ਲੀਡਰ ਨਹੀਂ, ਇੱਕ ਸੇਵਾਦਾਰ ਬਣ ਕੇ, ਕਿ ਉਹਨਾਂ ਨੂੰ ਲੀਡਰਲੈਸ ਨਾ ਆਪਣੇ ਆਪ ਨੂੰ ਮਹਿਸੂਸ ਕਰਨ, ਮੈਂ ਸੇਵਾ ਕੀਤੀ ਆ। ਔਰ ਕਿਤੋਂ ਵੀ ਤੁਸੀਂ ਜਾ ਕੇ ਪਤਾ ਕਰ ਲਓ ਕਿ ਸੁਰਿੰਦਰ ਕੌਰ ਨੇ ਜਿਸ ਏਰੀਏ 'ਚ ਕੰਮ ਕੀਤਾ, ਇੱਕ ਛਾਪ ਛੱਡੀ ਹੈ ਜੀ। ਔਰ ਜਿੱਦਾਂ ਹੁਣ 10 ਵਾਰਡਾਂ ਦੇ ਵਿੱਚੋਂ ਇੱਕ ਵਾਰਡ ਮੇਰੇ ਕੋਲ ਆ, 9 ਵਾਰਡਾਂ ਵਾਲੇ ਵੀ ਕਹਿੰਦੇ ਮੈਡਮ ਤੁਸੀਂ ਵਾਪਸ ਆ ਜਾਓ ਇੱਥੇ, ਸਾਡੇ ਵਾਰਡ ਦੇ ਵੀ ਤੁਸੀਂ ਇੱਥੇ ਆ ਜਾਓ। ਔਰ ਇਦਾਂ ਦਾ ਕਿਰਪਾ ਸਤਿਗੁਰ ਦੀ, ਮੈਂ ਕਿਸੇ ਪਾਸਿਓਂ ਵੀ ਇਲੈਕਸ਼ਨ, ਹੁਣ ਤਾਂ ਚਲੋ ਮੈਨੂੰ MLA ਦਾ ਟਿਕਟ ਮਿਲ ਗਈ ਆ, ਤੇ ਜੇ ਮੈਂ ਕਾਉਂਸਲਰ ਦੀ ਵੀ ਚਾਹੁੰਦੀ ਵੀ ਕਿਸੇ ਪਾਸਿਓਂ ਵੀ ਮੈਨੂੰ ਲੋਕ ਆਵਾਜ਼ਾਂ ਮਾਰਦੇ ਸੀ ਤੁਸੀਂ ਇੱਧਰ ਆ ਕੇ ਕੰਟੈਸਟ ਕਰੋ, ਤੁਸੀਂ ਇੱਧਰ ਆ ਕੇ ਕੰਟੈਸਟ ਕਰੋ। ਇਦਾਂ ਦਾ ਅਸੀਂ ਜਿਹੜਾ ਰਸੂਖ ਬਣਾਇਆ, ਇਦਾਂ ਦਾ ਪਰਿਵਾਰ ਬਣਾਇਆ। ਔਰ ਮੇਰੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਹੈ ਕਿ ਮੈਂ ਆਪਣੇ ਪਤੀ ਸਵਰਗੀਆ ਚੌਧਰੀ ਰਾਮ ਆਸਰਾ ਜੀ ਦੇ ਨਾਂ ਨੂੰ ਜਿਉਂਦਾ ਰੱਖਣ ਲਈ ਕੰਮ ਕਰਦੀ ਹਾਂ, ਨਥਿੰਗ ਐਲਸ। ਨਾ ਮੈਂ ਕਦੀ ਪੋਲੀਟੀਸ਼ੀਅਨ ਸੀਗੀ, ਨਾ ਮੈਂ ਕਦੀ ਪੋਲੀਟੀਸ਼ੀਅਨ ਬਣਨਾ। ਸੇਵਾ ਭਾਵਨਾ, ਉਹਨਾਂ ਦੇ ਨਾਂ ਨੂੰ ਜਿਉਂਦਾ ਰੱਖਣ ਲਈ ਮੈਂ ਵਰਕ ਕਰਦੀ ਹਾਂ, ਔਰ ਤਾ ਉਮਰ ਜਦੋਂ ਤੱਕ ਮੇਰੇ ਸਾਥ ਹੈ ਮੈਂ ਕਰਦੀ ਰਹਾਂਗੀ ਜੀ। ਬਹੁਤ ਲੰਬਾ ਸਮਾਂ ਹੋ ਗਿਆ ਤੁਹਾਨੂੰ ਇਸ ਫੀਲਡ ਦੇ ਵਿੱਚ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਮੈਂ ਉਸੇ ਦਿਨ ਤੋਂ ਲੱਕ ਬੰਨ ਕੇ ਚੱਲ ਪਈ ਸੀ, 2002 ਤੋਂ ਸ਼ੁਰੂ ਹੋਏ ਹੋ। ਪਰ ਹੁਣ ਗੱਲ ਕਰੀਏ ਇਸ ਸਮੇਂ ਜੋ ਧਰਾਤਲ ਤੇ ਹਾਲਾਤ ਨੇ, ਸੱਤਾਧਾਰੀ ਪਾਰਟੀ ਨੂੰ ਨਮੋਸ਼ੀਜਨਕ ਹਾਰ ਨੇ ਐਸਾ ਸਬਕ ਸਿਖਾਇਆ ਕਿ ਇਸ ਸਮੇਂ ਸਾਰੀ ਦੀ ਸਾਰੀ ਸਰਕਾਰ ਚੰਡੀਗੜ੍ਹ ਛੱਡ ਕੇ ਜਲੰਧਰ ਬੈਠੀ ਹੋਈ ਹੈ। ਜੇਕਰ ਇਖਲਾਕੀ ਤੌਰ ਤੇ ਗੱਲ ਕਰੀਏ, ਸਾਰੇ MLA ਆਪਣੇ ਲੋਕਾਂ ਦਾ ਕੰਮ ਛੱਡ ਕੇ ਜਲੰਧਰ ਮੱਲੀ ਬੈਠੇ ਨੇ। ਹਰੇਕ ਵਾਰ ਦੇ ਵਿੱਚ ਸੁਣਿਆ ਜਾਂਦਾ ਹੈ ਕਿ ਕਿਸੇ ਦਿਨ ਕੋਈ ਮੰਤਰੀ, ਕੋਈ MLA ਇੱਥੇ ਤੁਰਿਆ ਫਿਰਦਾ ਸੀ। ਹਰ ਜਗ੍ਹਾ ਤੇ ਮੰਤਰੀ MLA ਤੁਰੇ ਫਿਰ ਰਹੇ ਨੇ, ਕੋਠੀ ਲੈ ਲਈ ਹੈ ਮੁੱਖ ਮੰਤਰੀ ਨੇ ਖੁਦ ਆਪ। ਇਹ ਸਾਰੇ ਨੂੰ ਦੇਖਦੇ ਹੋਏ ਆਪਣੇ ਆਪ ਨੂੰ ਕਿੱਥੇ ਖੜਾ ਮੰਨਦੇ ਹੋ ਤੁਸੀਂ? ਕਿਉਂਕਿ ਜਦੋਂ ਸਰਕਾਰ ਆਪਣਾ ਸੋ ਕਾਲਡ ਸਾਰਾ ਰਾਜਤੰਤਰ, ਜੋ ਕੁਝ ਵੀ ਉਹਨਾਂ ਦੇ ਕੋਲ ਲੀਗਲੀ ਜਾਂ ਉਸ ਤੋਂ ਵੀ ਅੱਗੇ ਵੱਧ ਕੇ, ਕਈ ਵਾਰੀ ਪਰਦੇ ਦੇ ਪਿੱਛੇ ਬਹੁਤ ਕੁਝ ਹੁੰਦਾ, ਸਾਰਾ ਤੰਤਰ ਲਾ ਕੇ ਲੱਗੇ ਹੋਏ ਨੇ, ਤਾਂ ਆਪਣੇ ਆਪ ਨੂੰ ਕਿੱਥੇ ਖੜਾ ਦੇਖਦੇ ਹੋ ਇਸ ਸਮੇਂ, ਇਸ ਸਥਿਤੀ? ਦੇਖੋ ਜੀ, ਮੈਂ ਬਿਲਕੁਲ ਸਹੀ ਸਿਚੁਏਸ਼ਨ 'ਚ ਹਾਂ। ਮੈਂ ਆਪਣੇ ਘਰ ਆ, ਆਪਣੇ ਪਰਿਵਾਰ ਦੇ ਵਿੱਚ ਆ, ਆਪਣੇ ਲੋਕਾਂ ਦੇ ਵਿੱਚ ਆ, ਆਪਣੀ ਜਲੰਧਰ ਵੈਸਟ ਦੀ ਫੈਮਿਲੀ ਦੇ ਵਿੱਚ ਜੀ। ਮੈਂ ਆਪਣੀ ਜਗ੍ਹਾ, ਮੈਨੂੰ ਕਿਤੇ ਜਾਣਾ ਨਹੀਂ ਪਿਆ। ਜਿਹੜੇ ਲੋਕ ਪੰਜਾਬ ਛੱਡ ਕੇ, ਆਪਣੇ ਹਲਕੇ ਛੱਡ ਕੇ ਇੱਥੇ ਆਏ ਹੈ, ਉਹਨਾਂ ਦੇ ਆਉਣ ਨਾਲ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲਣੀ। ਲੋਕਾਂ ਨੂੰ ਤਾਂ ਜਿਹੜੇ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮ ਆ, ਰਾਹਤ ਭਰੀ ਜ਼ਿੰਦਗੀ ਦੇਣ ਲਈ ਭਗਵੰਤ ਮਾਨ ਸਰਕਾਰ ਨੇ ਕੀ ਕੀਤਾ ਜੀ, ਇਹ ਮੈਟਰ ਕਰਦੇ ਆ। ਭਾਵੇਂ ਭਗਵੰਤ ਮਾਨ ਜੀ ਇੱਥੇ ਕੋਠੀ ਲੈ ਲੈਣ, ਭਾਵੇਂ ਸਾਰਾ ਮੰਤਰੀ ਮੰਡਲ, ਭਾਵੇਂ ਜਿਹੜੇ ਵੀ ਇੱਥੇ ਆ ਜਾਣ, ਵਿਧਾਇਕ ਆ ਜਾਣ, ਇੱਥੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ। ਲੋਕਾਂ ਨੇ ਆਪਣਾ ਮਨ ਜਿੱਦਾਂ
ਪਾਰਲੀਮੈਂਟ ਇਲੈਕਸ਼ਨ ਪਿਛਲਾ ਸੀ ਜਿੱਤਿਆ, ਲੋਕਾਂ ਨੇ ਪਹਿਲਾਂ ਹੀ ਆਪਣਾ ਮਨ ਬਣਾਇਆ ਹੋਇਆ। ਜ਼ਿਆਦਾ ਤਾਮ-ਝਾਮ ਕਰਨ ਦਾ ਕੋਈ ਫਾਇਦਾ ਨਹੀਂ, ਆਪਣੇ ਘਰ ਜਾ ਕੇ ਦੇਖਣ, ਆਪਣੇ ਬੱਚੇ ਜਾ ਕੇ ਦੇਖਣ, ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੋਣਾ। ਇਹ ਪੰਜਾਬ ਦੇ ਲੋਕ, ਇਹ ਜਲੰਧਰ ਵੈਸਟ ਦੇ ਜਿਹੜੇ ਲੋਕ ਆ ਨਾ, ਇਹ ਪਿਛਲਗ ਨਹੀਂ ਹੈਗੇ, ਕਿਸੇ ਦੇ ਮਗਰ ਨਹੀਂ ਲੱਗਦੇ। ਇਹਨਾਂ ਦਾ ਆਪਣਾ ਮਾਈਂਡ ਹੈ, ਆਪਣਾ ਬ੍ਰੇਨ ਯੂਜ਼ ਕਰਦੇ ਆ। ਇਹਨਾਂ ਨੂੰ ਪਤਾ ਆ, ਪੂਰੇ ਅਵੇਅਰਡ ਪਬਲਿਕ ਹੈਗੀ ਆ। ਇਹਨਾਂ ਨੂੰ ਪਤਾ ਹੈ ਕਿ ਅਸੀਂ ਪਹਿਲਾਂ ਕੀ ਕੀਤਾ ਸੀ, ਹੁਣ ਕੀ ਕਰਨਾ। ਔਰ ਇਹ ਭਗਵੰਤ ਮਾਨ ਸਰਕਾਰ ਜਿਹੜੀ ਇਹ ਝੂਠੇ ਵਾਅਦੇ ਕਰਕੇ ਸਾਨੂੰ ਵਰਗਲਾ ਕੇ ਇਹਨਾਂ ਨੇ ਵੋਟਾਂ ਲੈ ਲਈਆਂ। ਉਹ ਕਹਿੰਦੇ ਹੁੰਦੇ ਨਾ ਵੀ ਅੰਨੇ ਦੇ ਪੈਰ ਹੇਠ ਬਟੇਰਾ ਆ ਗਿਆ, ਤੇ ਉਹ ਕਹਿੰਦਾ ਮੈਂ ਤਾਂ ਬਹੁਤ ਹੀ ਵੱਡਾ ਸ਼ਿਕਾਰੀ ਆ। ਇਹਨਾਂ ਨੂੰ ਹੁਣ 92 ਸੀ, ਹੁਣ ਤੱਕ 91 ਰਹਿ ਗਏ। ਇਹਨਾਂ ਨੂੰ ਉਹ ਦਿਸੀ ਜਾਂਦੇ ਵੀ ਅਸੀਂ ਇੰਨੇ ਜਿੱਤ ਲਏ। ਇਹਨਾਂ ਨੇ ਬਦਲਾਅ ਦਾ ਲਾਰਾ ਲਾ ਕੇ ਲੋਕਾਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਦਿਖਾ ਕੇ ਇਹ ਸਰਕਾਰ ਬਣਾਈ ਆ। ਕੋਈ ਸਹੂਲਤ ਨਹੀਂ ਮਿਲੀ ਲੋਕਾਂ ਨੂੰ, ਕੋਈ ਇਹਨਾਂ ਦੀ ਕੋਈ ਚੰਗੀ ਕਾਰਗੁਜ਼ਾਰੀ ਨਹੀਂ। ਲਾਅ ਐਂਡ ਆਰਡਰ ਦਾ ਦੇਖ ਲਓ ਤੁਸੀਂ ਕੀ ਹਾਲ ਹੈ। ਸ਼ਰੇਆਮ ਚੋਰੀਆਂ ਚਕਾਰੀਆਂ, ਜੂਆ, ਆਪਣੇ ਕੀ ਕਹਿੰਦੇ ਹੁੰਦੇ ਆ, ਲਾਟਰੀ, ਦੜਾ ਸੱਟਾ ਔਰ ਨਸ਼ਾ ਸ਼ਰੇਆਮ। ਇੱਥੇ ਕੋਈ ਡਰ ਨਹੀਂ ਕਿਸੇ ਨੂੰ। ਘਰ ਦੇ ਬਾਹਰ ਬੰਦਾ ਮਹਿਫੂਜ਼ ਨਹੀਂ ਸਮਝਦਾ ਆਪਣੇ ਆਪ ਨੂੰ, ਈਵਨ ਘਰ ਦੇ ਅੰਦਰ ਵੀ ਮਹਿਫੂਜ਼ ਨਹੀਂ ਸਮਝਦਾ। ਹੁਣ ਘਰਾਂ ਦੇ ਅੰਦਰ ਜਾ ਕੇ ਬੈਲ ਕਰਦੇ ਆ ਤੇ ਲੋਕ ਬੜੇ ਅਦਬ ਸਤਿਕਾਰ ਨਾਲ ਅੰਦਰ ਲੈ ਕੇ ਆਉਂਦੇ ਆ ਵੀ ਤੂੰ ਸਾਡਾ ਨੌਨ ਹੋਣਾ। ਜਦੋਂ ਉਦੋਂ ਹੀ ਪਤਾ ਲੱਗਦਾ ਜਦੋਂ ਚੇਨ ਸਨੈਚ ਕਰਕੇ ਜਾਂ ਉਹ ਵਾਲੀਆਂ ਬੋਲੀਆਂ ਉਤਾਰ ਕੇ ਲੈ ਜਾਂਦਾ। ਇਹ ਹਾਲਾਤ ਨੇ ਹੁਣ ਇੱਥੇ ਪੰਜਾਬ ਦੇ। ਇਸ ਕਰਕੇ ਇਹ ਜਿਹੜੇ ਪੰਜਾਬ ਦੇ ਲੋਕ ਆ ਨਾ, ਇਹ ਹੁਣ ਭਗਵੰਤ ਮਾਨ ਸਰਕਾਰ ਨੂੰ ਜਾਂ ਦੋਨਾਂ ਸਰਕਾਰਾਂ ਨੂੰ ਇਹ ਮੂੰਹ ਨਹੀਂ ਲਾਣਗੇ। ਉਹਨਾਂ ਨੇ ਦੇਖ ਲਿਆ ਪਿਛਲੇ ਇਲੈਕਸ਼ਨ 'ਚ ਹੀ ਉਹਨਾਂ ਨੇ ਨਕਾਰ ਦਿੱਤਾ ਇਹਨਾਂ ਨੂੰ, ਤੇ ਉਹ ਆਪਣਾ ਮਨ ਬਣਾ ਕੇ ਬੈਠੇ ਆ। ਤੁਹਾਨੂੰ 10 ਤਰੀਕ ਨੂੰ ਜਿਵੇਂ ਵੋਟਾਂ ਪੈਣੀਆਂ, 13 ਨੂੰ ਰਿਜ਼ਲਟ ਸਾਹਮਣੇ ਆ ਜਾਣਾ ਜੀ। ਵੈਸੇ ਤਾਂ ਇਸ ਹਲਕੇ ਦੇ ਵਿੱਚੋਂ ਚੰਨੀ ਸਾਹਿਬ ਨੂੰ 2000 ਤੋਂ ਵੱਧ ਦੀ ਲੀਡ ਸੀ, ਪਰ ਫਿਰ ਵੀ ਇਹ ਜ਼ਰੂਰ ਦੱਸ ਦਿਓ ਕਿ ਲੋਕਾਂ ਦੇ ਲਈ ਏਜੰਡਾ ਕੀ ਹੈ, ਤਾਂ ਕਿ ਉਹ ਮਨ ਬਣਾਉਣ ਦੇ ਵਿੱਚ ਸਮਰੱਥ ਹੋ ਜਾਣ ਕਿ ਅਸੀਂ ਹਾਂ ਇਸ ਆਧਾਰ ਤੇ ਮਨ ਬਣਾ ਸਕਦੇ ਹਾਂ ਕਿ ਸੁਰਿੰਦਰ ਕੌਰ ਨੂੰ ਚੁਣਨਾ। ਏਜੰਡਾ ਕੀ ਹੈ ਤੁਹਾਡੇ ਕੋਲ ਲੋਕਾਂ ਲਈ? ਦੇਖੋ, ਮੈਂ ਸੁਰਿੰਦਰ ਕੌਰ ਜਲੰਧਰ ਦੀ ਧੀ ਆ, ਪੰਜਾਬ ਦੀ ਧੀ ਆ ਜੀ। ਔਰ ਮੇਰੀਆਂ ਬੀਬੀਆਂ ਜਿਹੜੀ ਅੱਧੀ ਆਬਾਦੀ ਆ 50%, ਉਹਨਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਕਿ ਚਲੋ ਕਿਤੇ ਤਾਂ ਸਾਨੂੰ ਮੌਕਾ ਮਿਲਿਆ, ਰਿਪਰੈਜ਼ੈਂਟੇਸ਼ਨ ਮਿਲੀ ਆ। ਔਰ ਬੀਬੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਰਵਾਂ ਹੁੰਗਾਰਾ ਵੀ ਮਿਲੇਗਾ। ਔਰ ਮੈਂ ਉਮੀਦ ਕਰਦੀ ਹਾਂ ਕਿ ਬੀਬੀਆਂ ਮੈਨੂੰ 100% ਤਾਂ ਕੁਝ ਨਹੀਂ ਹੁੰਦਾ, ਮੈਜੋਰਟੀ 'ਚ ਮੈਨੂੰ ਸਪੋਰਟ ਕਰਨਗੀਆਂ। ਔਰ ਮੇਰੇ ਜਿਹੜੇ ਵੱਡੇ ਆ, ਮੇਰੇ ਪਿਤਾ ਸਮਾਨ, ਉਹ ਮੈਨੂੰ ਆਸ਼ੀਰਵਾਦ ਦੇਣਗੇ। ਯੂਥ ਮੇਰੇ ਨਾਲ ਚੱਲੇਗਾ, ਮੇਰੇ ਜਿਹੜੇ ਭਰਾ ਆ ਉਹ ਵੀ ਮੈਨੂੰ ਸਪੋਰਟ ਕਰਨਗੇ। ਤੇ ਮੈਨੂੰ ਲੱਗਦਾ ਕਿ ਜੇ ਇੱਕ ਖੁਸ਼ੀ ਦੀ ਲਹਿਰ ਹੈ ਇਸ ਗੱਲ ਨੂੰ ਲੈ ਕੇ ਕਿ ਪਹਿਲੀ ਵਾਰੀ ਇੱਕ ਬੀਬੀ ਨੂੰ ਟਿਕਟ ਮਿਲੀ ਹੈ, ਉਹ ਵੀ ਅਸੈਂਬਲੀ ਦੀ, ਜਿਹਦੇ ਲਈ ਅਸੀਂ ਹਮੇਸ਼ਾ ਖੜੇ ਹੋ ਕੇ ਗੱਲ ਕਰਦੇ ਸੀ ਕਿ ਔਰਤਾਂ ਨੂੰ ਹਮੇਸ਼ਾ ਇਗਨੋਰ ਕੀਤਾ ਜਾਂਦਾ। ਇਹ ਕਾਂਗਰਸ ਪਾਰਟੀ ਇੱਕੋ ਇੱਕ ਲੋਕਤੰਤਰਿਕ ਪਾਰਟੀ ਆ ਜਿਹਨੇ ਇਹ ਬਹੁਤ ਵੱਡਾ ਡਿਸੀਜਨ ਲਿਆ। ਜਿਵੇਂ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਇਆ ਸੀ, ਇਹ ਇੱਕ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ। ਕਦੀ ਤੁਸੀਂ ਦੇਖਿਆ ਦੂਜੀਆਂ ਪਾਰਟੀਆਂ ਕਿੰਨੀਆਂ ਸੀ? ਕੋਈ ਕਹਿੰਦਾ ਸੀ ਅਸੀਂ ਡਿਪਟੀ CM ਬਣਾਵਾਂਗੇ, ਕੋਈ ਕੁਛ ਕਹਿੰਦਾ ਸੀ। ਇਹ ਸਭ ਝੂਠੇ ਲਾਰੇ ਆ। ਹਜ਼ਾਰ ਰੁਪਏ ਦਾ ਜਿਹੜਾ ਝੂਠਾ ਵਾਅਦਾ ਕਰਕੇ ਬੀਬੀਆਂ ਕੋਲੋਂ ਵਰਗਲਾ ਕੇ ਵੋਟਾਂ ਲੈ ਲਈਆਂ। ਆ ਹੁਣ ਪਿਛਲੇ ਇਲੈਕਸ਼ਨ 'ਚ 1100 ਦਾ ਲੋਲੀਪੌਪ ਦੇਤਾ, ਹੁਣ ਇਸ ਇਲੈਕਸ਼ਨ 'ਚ ਪਤਾ ਨਹੀਂ 2100 ਦਾ ਜਾ ਕੇ। ਹਾਂ, ਮਤਲਬ ਲੋਕ ਜਿਹੜੇ ਆ ਨਾ, ਇਹ ਲੋਕ ਪਬਲਿਕ ਬੜੀ ਅਵੇਅਰਡ ਆ, ਪਬਲਿਕ ਸੁਪਰੀਮ ਆ। ਔਰ ਪਬਲਿਕ ਨੇ ਫੈਸਲਾ ਲੈ ਲਿਆ ਹੈ, ਇੱਕ ਤਰਫਾ ਫੈਸਲਾ ਲੈ ਲਿਆ ਹੈ। ਔਰ 10 ਤਰੀਕ ਨੂੰ ਜਿਹੜਾ ਇਹ ਵੋਟਾਂ ਪੈਣੀਆਂ, 13 ਨੂੰ ਰਿਜ਼ਲਟ ਸਾਹਮਣੇ ਆ ਜਾਣਾ। ਔਰ ਲੋਕ ਕਿਹਨੂੰ ਫਤਵਾ ਦਿੰਦੇ ਆ, ਤੁਹਾਡੇ ਸਾਹਮਣੇ ਸਾਰੀ ਗੱਲ ਆ ਜਾਣੀ। ਆਖਰੀ ਸਵਾਲ ਹੈ ਮੇਰਾ, ਤੁਸੀਂ ਸੰਖੇਪ 'ਚ ਉੱਤਰ ਦੇ ਸਕਦੇ ਹੋ। ਔਰਤ ਹੋਣ ਦੇ ਨਾਤੇ ਤੁਸੀਂ ਬਹੁਤ ਚੰਗੀ ਤਰੀਕੇ ਨਾਲ ਇੱਕ ਮਾਂ, ਭੈਣ ਤੇ ਪਤਨੀ ਦਾ ਦਰਦ ਸਮਝਦੇ ਹੋ। ਕਈ ਵਾਰ ਅਸੀਂ ਦੇਖਦੇ ਹਾਂ ਤਸਵੀਰਾਂ ਆਉਂਦੀਆਂ ਨੇ ਭਾਰਗੋ ਕੈਂਪ ਦੀਆਂ, ਲਾ ਲਓ ਪੱਛਮੀ ਏਰੀਏ ਤੋਂ, ਬਹੁਤ ਜਗ੍ਹਾ ਤੋਂ, ਕਿ ਸਰਿੰਜਾਂ ਬੱਚਿਆਂ ਦੇ ਬਾਹਾਂ ਦੇ ਵਿੱਚ ਰਹਿ ਜਾਂਦੀਆਂ ਨੇ, ਉੱਥੇ ਹੀ ਵਿਚਾਰਾ ਮੂੰਹ ਮੂੰਹ ਪਿਆ ਹੁੰਦਾ ਹੈ। ਇਹ ਸਾਰਾ ਨਸ਼ੇ ਦਾ ਜਿਹੜਾ ਕੋੜ ਹੈ, ਬਹੁਤ ਵੱਡੇ ਪੱਧਰ ਤੇ ਗੱਲ ਹੁੰਦੀ ਹੈ ਜਲੰਧਰ ਵੈਸਟ ਦੀ। ਹਾਲਾਂਕਿ ਇਹ ਤਾਂ ਹੈ ਤਾਂ ਤੋਹਮਤ, ਪਰ ਫਿਰ ਵੀ ਗੱਲ ਜਦੋਂ ਹੁੰਦੀ ਹੈ ਤਾਂ ਜਲੰਧਰ ਪੱਛਮੀ ਤੇ ਧਿਆਨ ਬਹੁਤ ਲੋਕਾਂ ਦਾ ਜਾਂਦਾ ਹੈ। ਸੋ ਨਸ਼ੇ ਨਾਲ ਨਜਿੱਠਣ ਦੇ ਲਈ ਕੋਈ ਪਲਾਨ ਹੈ ਤੁਹਾਡੇ ਕੋਲ? ਕਿਵੇਂ ਇਸ ਤੇ? ਦੇਖੋ ਜੀ, 10 ਤਰੀਕ ਨੂੰ ਜਿਹੜਾ ਇਲੈਕਸ਼ਨ ਹੈ, 13 ਨੂੰ ਰਿਜ਼ਲਟ ਆ ਜਾਣਾ। ਉਹ ਪਲੇਟਫਾਰਮ ਮਿਲਣ ਦਿਓ, ਪਲਾਨ ਵੀ ਦੱਸਾਂਗੇ, ਕਰਕੇ ਵੀ ਦਿਖਾਵਾਂਗੇ। ਪਲੇਟਫਾਰਮ ਮਿਲਣ ਦੇ। ਬਿਲਕੁਲ। ਆਖਰ ਤੇ ਚਰਨਜੀਤ ਸਿੰਘ ਚੰਨੀ ਹੋਣਾ ਵੱਲੋਂ ਕਿਹੋ ਜਿਹਾ ਸਮਰਥਨ ਮਿਲ ਰਿਹਾ, ਕਿਵੇਂ ਸਾਥ ਚੱਲ ਰਿਹਾ ਉਹਨਾਂ ਦਾ? ਭਰਪੂਰ ਸਮਰਥਨ ਮਿਲ ਰਿਹਾ। ਔਰ ਉਹ ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਆ। ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਚੰਨੀ ਜੀ ਫੇਰ ਸਾਡੇ ਵਿੱਚ ਵਿਚਰ ਰਹੇ ਆ। ਔਰ ਬਹੁਤ ਪਸੰਦ ਕਰਦੇ ਆ ਲੋਕ ਉਹਨਾਂ ਨੂੰ, ਔਰ ਲੋਕਾਂ ਨੂੰ ਪਿਆਰ ਵੀ ਬਹੁਤ ਕਰਦੇ ਆ। ਤੇ ਇਸ ਕਰਕੇ ਬਹੁਤ ਚੰਗਾ ਹੁੰਗਾਰਾ ਮਿਲਣ ਦੀ ਸੰਭਾਵਨਾ ਔਰ 100% ਮਿਲੇਗਾ ਜੀ। ਅੰਤ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਹੋ? ਵੈਸਟ ਦੇ ਲੋਕਾਂ ਨੂੰ ਸੁਨੇਹਾ ਦੇ ਸਕਦੇ ਹੋ ਤੁਸੀਂ ਕੀ? ਦੇਖੋ ਜੀ, ਜਲੰਧਰ ਵੈਸਟ ਦੇ ਮੇਰੇ ਵੋਟਰੋ,
ਮੇਰੇ ਭੈਣੋ ਤੇ ਭਰਾਵੋ, ਇੱਕ ਤੁਹਾਡੀ ਧੀ ਨੂੰ, ਜਲੰਧਰ ਦੀ ਧੀ ਨੂੰ, ਪੰਜਾਬ ਦੀ ਧੀ ਨੂੰ ਮੌਕਾ ਮਿਲਿਆ। ਧੀਆਂ ਹਮੇਸ਼ਾ ਹੀ ਪਿਆਰੀਆਂ ਹੁੰਦੀਆਂ ਨੇ, ਤੇ ਤੁਸੀਂ ਆਪਣੀ ਧੀ ਨੂੰ ਇੱਕ ਵਾਰੀ ਵੋਟਾਂ ਪਾ ਕੇ ਜਿਤਾਓ, ਇੱਕ ਮੌਕਾ ਦਿਓ। ਫਿਰ ਤੁਹਾਡੀ ਧੀ ਤੁਹਾਡੇ ਲਈ ਸਾਫ਼ ਸੁਥਰਾ ਜਿਹੜਾ ਜਲੰਧਰ ਵੈਸਟ ਕਿੱਦਾਂ ਬਣਾਉਂਦੀ ਆ, ਮੈਨੂੰ ਪਲੇਟਫਾਰਮ ਦਿਓ। ਉਹ ਫਿਰ ਆਪਾਂ ਰਲ ਮਿਲ ਕੇ ਸਾਰੇ ਜੋ ਵੀ ਮੁਸ਼ਕਲਾਤਾਂ ਉਹਨਾਂ ਦਾ ਹੱਲ ਕਰਾਂਗੇ। ਤੁਸੀਂ ਮੈਨੂੰ ਕੰਮ ਦੱਸੀ ਜਾਣੇ ਆ ਤੇ ਮੈਂ ਕਰੀ ਜਾਣੇ ਆ। ਆਪਾਂ ਸਾਰੇ ਮਿਲ ਕੇ, ਇਕੱਲਾ ਕੋਈ ਨਹੀਂ ਵੱਡਾ ਹੁੰਦਾ, ਤੁਹਾਡਾ ਸਮਰਥਨ ਮੈਨੂੰ ਮਿਲੇਗਾ। ਆਪਾਂ ਮਿਲ ਕੇ ਸਾਰੇ ਇੱਕ ਪਰਿਵਾਰ ਬਣਾ ਕੇ ਸਾਰੇ ਰਲ ਮਿਲ ਕੇ ਜਿੰਨੀਆਂ ਮੁਸ਼ਕਲਾਤਾਂ ਉਹਨਾਂ ਦਾ ਹੱਲ ਕਰਾਂਗੇ। ਸਮਾਜਿਕ ਕੁਰੀਤੀਆਂ ਦੇ ਨਾਲ ਲੜਾਂਗੇ, ਸਮਾਜਿਕ ਬੁਰਾਈਆਂ ਦੇ ਨਾਲ ਲੜਾਂਗੇ। ਔਰ ਜਿਹੜੀਆਂ ਮੇਰੇ ਜਲੰਧਰ ਵੈਸਟ ਦੀਆਂ ਮਾਵਾਂ ਭੈਣਾਂ, ਉਹ ਬੇਟੀਆਂ ਜਿਨ੍ਹਾਂ ਦੇ ਘਰ ਵਾਲੇ ਨਸ਼ਾ ਕਰਦੇ ਆ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਭੁੱਲ ਕੇ ਵੀ ਇਹਨਾਂ ਨੂੰ ਤੁਸੀਂ ਕਦੀ ਸਮਰਥਨ ਨਾ ਦਿਓ, ਕਿਉਂਕਿ ਇਹਨਾਂ ਨੇ ਪਹਿਲਾਂ ਹੀ ਬੜੇ ਘਰ ਉਜਾੜ ਦਿੱਤੇ ਆ। ਆਪਣੀ ਬੀਬੀ ਨੂੰ, ਆਪਣੀ ਧੀ ਨੂੰ, ਆਪਣੀ ਭੈਣ ਨੂੰ ਇੱਕ ਵਾਰੀ ਮੌਕਾ ਦਿਓ। ਆਪਾਂ ਰਲ ਮਿਲ ਕੇ ਜਿਹੜਾ ਜਲੰਧਰ ਵੈਸਟ ਹਲਕੇ ਦਾ ਸੁਧਾਰ ਕਰਾਂਗੇ। ਧੰਨਵਾਦ। ਜੈ ਹਿੰਦ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਬੀਬੀ ਸੁਰਿੰਦਰ ਕੌਰ ਜੀ, ਜਿਹੜੇ ਕਿ ਕਾਂਗਰਸ ਤੋਂ ਉਮੀਦਵਾਰ ਨੇ ਜਲੰਧਰ ਪੱਛਮੀ ਦੇ ਲਈ। ਗੱਲਬਾਤ ਤੁਸੀਂ ਸਾਰੀ ਸੁਣੀ ਹੈ, ਤੁਹਾਨੂੰ ਵਿਚਾਰ ਕਿਹੋ ਜਿਹੇ ਲੱਗੇ ਨੇ ਤੇ ਕੀ ਤੁਸੀਂ ਇਹਨਾਂ ਦੇ ਵਿਚਾਰਾਂ ਦੇ ਨਾਲ ਸਹਿਮਤੀ ਰੱਖਦੇ ਹੋ ਜਾਂ ਅਸਹਿਮਤੀ ਰੱਖਦੇ ਹੋ? ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਸੱਭਿਅਕ ਭਾਸ਼ਾ ਦੇ ਜ਼ਰੀਏ ਸਾਂਝੀਆਂ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ।